ਕਿਵੇਂ ਹੁਣ ਇਸ ਕਿਸਮ ਦੇ ਆਪਣੇ ਟੁੱਚੇ KTS ਤੁਲਸੀ ਰਾਈ ਜਿਹਦੀ ਮਾਂ, ਉਹਨੇ ਕਿਹਾ ਜੀ ਮੇਰੀ ਮਾਂ ਬਲਜੀਤ ਕੌਰ ਨੇ ਜਿਹੜੀ ਹੈ ਕਿਤਾਬ ਲਿਖੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਦਾ ਰਾਮਾਇਣ ਆਫ ਗੁਰੂ ਗੋਬਿੰਦ ਸਿੰਘ, ਔਰ ਉਹਨੂੰ ਮੋਦੀ ਰਿਸੀਵ ਕਰ ਰਿਹਾ ਹੈ, ਉਸ ਦੇ ਉੱਤੇ ਟਵੀਟ ਵੀ ਕਰ ਰਿਹਾ ਹੈ, ਔਰ ਉਸ ਸਾਰੇ ਨੂੰ ਇਹ ਸਾਰਾ ਪਾਸੇ ਪੰਜਾਬ 'ਚ ਪਰਸੀਕਿਊਸ਼ਨ ਚੱਲ ਰਹੀ ਹੈ, ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ। ਬਿਲਕੁਲ ਪੰਜਾਬ 'ਚ ਇਹਨਾਂ ਦੇ ਸੁਧੀਰ ਸੂਰੀ ਵਰਗੇ ਲੋਕ ਜਿਹੜੇ ਦਰਬਾਰ ਸਾਹਿਬ ਦੇ ਅਪਮਾਨ 'ਚ ਲੰਗਰ ਕਕਾਰਾਂ ਦੇ ਉਹ ਨੈਗੇਟਿਵ ਜਿਹੜੇ ਨੇ ਉਹ ਪੋਸਟਾਂ ਪਾਉਂਦੇ ਨੇ, ਸਾਡੇ ਜਜ਼ਬਾਤੀ ਨੌਜਵਾਨ ਜਾ ਕੇ ਚੈਲੰਜ ਕਰਦੇ ਨੇ, ਜ਼ਾਹਰ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਨ, ਇਹ ਤਾਂ ਹੈ ਨਹੀਂ ਕਿ ਭਾਈ ਤੁਸੀਂ ਚੁੱਪ ਕਰਕੇ ਬੈਠੋ। ਉਹਨਾਂ ਨੂੰ ਛਾਪੇ ਮਾਰ ਕੇ ਚੁੱਕਿਆ ਜਾ ਰਿਹਾ ਹੈ ਪੰਜਾਬ 'ਚ ਇਸ ਹਵਾਲੇ ਦੇ ਨਾਲ ਕਿ ਜੀ ਉਦੋਂ ਨਾਲ ਪ੍ਰਚਾਰ ਕਿ ਜੀ ਇਹ ਦੇਖੋ SIA ਕਰਵਾ ਰਹੀ ਹੈ, ਡਰੋਨ ਇੱਥੇ ਮਿਲਿਆ, ਉੱਥੇ ਹਥਿਆਰ ਸੁੱਟੇ, ਇੱਥੇ ਕੀਤਾ ਉੱਥੇ ਕੀਤਾ, ਔਰ ਨਾਲ ਦੀ ਨਾਲ ਇਹ ਜਿਹੜਾ ਸੀਰੀਅਸ ਇੰਟੈਲੈਕਚੁਅਲ ਚੈਲੰਜ ਹੈ ਉਹਨਾਂ ਦੇ ਇਕੱਲੇ TV ਚੈਨਲ ਜਾਂ ਉਹਨਾਂ ਦੇ ਬੈਠੇ ਯੂਟਿਊਬਰ ਨਹੀਂ, ਉਹਨਾਂ ਨੇ ਹੁਣ ਪੱਗਾਂ ਵਾਲੇ ਵੀ ਅੱਗੇ ਕੀਤੇ ਹੋਏ ਨੇ। ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਨੇ ਇਸ ਦੇ ਉੱਤੇ ਲਿਖਿਆ ਸਵਾਲੀਆ ਨਿਸ਼ਾਨ ਪਾ ਕੇ ਗੁਰੂ ਗੋਬਿੰਦ ਸਿੰਘ ਦੀ ਰਾਮਾਇਣ, ਗੁਰੂ ਗੋਬਿੰਦ ਸਿੰਘ ਦੀ ਰਾਮਾਇਣ ਨਾਮੀ ਕਿਤਾਬ ਦਾ ਪ੍ਰਕਾਸ਼ਨ RSS BJP ਵੱਲੋਂ ਸਿੱਖਾਂ ਦਾ ਹਿੰਦੂਕਰਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਾ ਇੱਕ ਨਵਾਂ ਤੇ ਵੱਡਾ ਕਦਮ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਕੱਲੇ ਹਿਸਟੋਰੀਅਨ ਨਹੀਂ ਨੇ, ਕੱਲੇ ਉਹ ਇੱਕ ਚੇਤਨਾ ਲਿਆਉਣ ਵਾਲੇ ਨਹੀਂ, ਔਰ ਉਹਨਾਂ ਨੇ 1898 ਦੇ ਵਿੱਚ ਜਿਹੜੀ ਕਿਤਾਬ ਲਿਖੀ ਜਿਹੜੀ ਅੱਜ ਤੱਕ ਵੀ ਇੱਕ ਸ਼ਾਹਕਾਰ ਹੈ, ਹਮ ਹਿੰਦੂ ਨਹੀਂ। 14 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ 1927 ਵਿੱਚ ਜਿਹੜਾ ਇੱਕ ਆਪਣਾ ਸ਼ਾਹਕਾਰ ਪਬਲਿਸ਼ ਕਰਵਾਇਆ ਮਹਾਨ ਕੋਸ਼, ਉਹਨੂੰ ਅੱਜ ਦੀ ਜ਼ਬਾਨ 'ਚ ਅਸੀਂ ਕਹਿੰਦੇ ਹਾਂ ਸਿੱਖ ਐਨਸਾਈਕਲੋਪੀਡੀਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਵਿਊਅਰਸ, ਜਿਸ ਤਰ੍ਹਾਂ ਕਿ ਸਿੱਖ ਕੌਮ ਦੀ ਕੈਸੀ ਤਰਸਯੋਗ ਜਿਹੜੀ ਹਾਲਤ ਹੈ ਕਿ ਇੱਕ ਚੋਰ ਘਰ ਦੇ ਅੰਦਰ ਵੜੇ ਹੋਏ ਨੇ ਔਰ ਜਿਹੜੀ ਕੌਮ ਹੈ ਉਹ ਗਫਲਤ ਦੀ ਜਿਹੜੀ ਨੀਂਦ ਵਿੱਚ ਹੈ ਉਹ ਸੁੱਤੀ ਹੋਈ ਹੈ। ਸੋ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਹਿਣਾ ਹੈ ਕਿ ਭਾਈ ਕਾਹਨ ਸਿੰਘ ਨਾਭਾ ਰਚਿਤ ਸਿੱਖ ਐਨਸਾਈਕਲੋਪੀਡੀਆ ਅੰਗਰੇਜ਼ੀ ਤੇ ਪੰਜਾਬੀ ਵਿੱਚ ਕੰਪਾਈਲ ਕਰਨ ਲਈ ਕੋਈ ਜਿਹੜਾ ਸਕਾਲਰ ਨਹੀਂ ਮਿਲ ਰਿਹਾ। ਸੋ ਯਾਦ ਰਹੇ ਇਹ ਸਿੱਖ ਐਨਸਾਈਕਲੋਪੀਡੀਆ ਪਹਿਲੀ ਵਾਰ 1927 ਵਿੱਚ ਛਪਿਆ ਸੀ, ਸੋ ਜਿਸ ਦਾ ਨਾਮ ਮਹਾਨ ਕੋਸ਼ ਰੱਖਿਆ ਗਿਆ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਸੈਗਮੈਂਟ ਦੀ ਹੋਰ ਵੀ ਰੈਲੇਵੈਂਸ ਹੋਏਗੀ ਸਾਡੇ ਉਹਨਾਂ ਦਰਸ਼ਕਾਂ ਲਈ ਜਿਹੜੇ ਸਿਰਫ ਇਹਨੂੰ ਦੇਖ ਰਹੇ ਨੇ ਕਿ ਉਹ ਇਸ ਤੋਂ ਪਿਛਲੇ ਸੈਗਮੈਂਟ ਨੂੰ ਵੀ ਦੇਖਣ। ਫਿਰ ਇਸ ਗੱਲ ਦੀ ਸਮਝ ਆਏਗੀ ਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਕਿਵੇਂ ਜਿਹੜਾ RSS ਦਾ ਏਜੰਡਾ 100 ਸਾਲ ਪਹਿਲਾਂ ਉਹਨਾਂ ਨੇ ਸਿੱਖ ਧਰਮ ਨੂੰ ਡੈਥ ਕਿਸ ਦੇ ਨਾਲ ਹਿੰਦੂ ਧਰਮ ਦਾ ਹਿੱਸਾ ਦੱਸ ਕੇ ਔਰ ਪੂਰਾ ਪ੍ਰਚਾਰ ਜਿਹੜਾ ਕਿ ਹੁਣ ਇਸ ਪੀਰੀਅਡ 'ਚ ਚੱਲ ਰਿਹਾ ਹੈ ਕਿ ਇਹ ਜਿਹੜਾ ਸਿੱਖਾਂ ਨੂੰ ਅੱਡ ਧਰਮ ਬਣਾਇਆ, ਇਹ ਤਾਂ ਅੰਗਰੇਜ਼ਾਂ ਨੇ ਸ਼ਰਾਰਤ ਕੀਤੀ। ਉਹਨਾਂ ਨੇ ਹਿੰਦੂ ਸਮਾਜ ਨੂੰ ਜਿਹੜਾ ਉਹ ਕੱਟਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਸਿੰਘ ਸਭਾ ਲਹਿਰ ਔਰ ਉਹਨਾਂ ਨੂੰ ਜਿਹੜਾ ਮਕਾਲਫ ਨੂੰ ਔਰ ਦੂਸਰਿਆਂ ਨੂੰ ਦੋਸ਼ੀ ਦੱਸ ਰਹੇ ਨੇ ਕਿ ਜੀ ਉਹਨਾਂ ਨੇ ਸਿੱਖਾਂ ਦੇ ਅੰਦਰ ਇਹ ਭਾਵਨਾ ਭਰੀ ਕਿ ਉਹ ਅੱਡ ਮਜ਼ਹਬ ਨੇ, ਅਦਰਵਾਈਜ਼ ਉਹ ਸਾਡੇ ਹਿੰਦੂ ਸਮਾਜ ਦਾ ਹਿੱਸਾ ਹੀ ਸੀ। ਇੱਕ ਪਾਸੇ ਤਾਂ ਉਹਨਾਂ ਦੇ TV ਅਦਾਰਿਆਂ ਤੇ ਬੈਠੇ ਔਰ ਯੂਟਿਊਬਰ ਜਿਹੜੇ ਉਹਨਾਂ ਨੇ ਖੜੇ ਕੀਤੇ ਹੋਏ ਨੇ ਉਹ ਇਹ ਪ੍ਰਚਾਰ ਕਰਦੇ ਨੇ। ਦੂਸਰਾ ਅਸੀਂ ਦੇਖਿਆ ਕਿ ਕਿਵੇਂ RSS ਦਾ ਜਿਹੜਾ ਵਿੰਗ ਸਿੱਖਾਂ 'ਚ ਰਾਸ਼ਟਰੀ ਸਿੱਖ ਸੰਗਤ ਦਾ ਸੀ, ਉਹਨਾਂ ਨੇ ਕਿਵੇਂ 1985 ਦੇ ਵਿੱਚ ਇੱਕ ਪੰਜਾਬੀ ਹਿੰਦੂ PK ਨਿਜਾਵਨ ਤੋਂ ਕਿਤਾਬ ਲਿਖਵਾਈ ਗੁਰੂ ਗੋਬਿੰਦ ਗੀਤਾ, ਔਰ ਉਹਦੇ 'ਚ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਜਿਹੜਾ ਬੰਦਾ ਬਹਾਦਰ ਔਰ ਦੂਸਰਾ ਜਿਹਨੂੰ ਸਿੱਖ ਕਲੇਮ ਆਪਣਾ ਜਨਰਲ ਔਰ ਰਾਜ ਦੂਜਾ, ਇਹ ਤੇ ਅਸਲ 'ਚ ਹਿੰਦੂ ਧਰਮ ਦੀ ਕੰਟੀਨਿਊਟੀ ਸੀ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਬੰਦਾ ਵੈਰਾਗੀ, ਉਹ ਕਦੇ ਬੰਦਾ ਸਿੰਘ ਬਹਾਦਰ ਵੀ ਨਹੀਂ ਕਹਿੰਦੇ, ਉਹ ਇਹ ਨਹੀਂ ਮੰਨਦੇ ਜੀ ਉਹਨੇ ਅੰਮ੍ਰਿਤ ਛਕਿਆ ਹੁੰਦਾ ਸੀ ਜੀ, ਉਹ ਤਾਂ ਵੈਰਾਗੀ ਇੱਕ ਹਿੰਦੂ ਸਾਧੂ ਸੀ। ਔਰ ਜਿਵੇਂ ਕ੍ਰਿਸ਼ਨ ਨੇ ਮਹਾਭਾਰਤ ਦੇ ਮੈਦਾਨ 'ਚ ਅਰਜਨ ਨੂੰ ਇਨਸਪਾਇਰ ਕੀਤਾ ਕਿ ਭਾਈ ਤੂੰ ਕਸ਼ਤਰੀ ਹੈ ਔਰ ਤੂੰ ਹਥਿਆਰ ਚੁੱਕ, ਤੂੰ ਕਿਉਂ ਹੁਣ ਘਬਰਾ ਗਿਆ ਵੀ ਤੇਰੇ ਮਾਮਾ ਚਾਚਾ ਤਾਇਆ ਨੇ, ਇਸੇ ਤਰ੍ਹਾਂ ਉਹਨਾਂ ਨੇ ਇਨਸਪਾਇਰ ਕੀਤਾ।
ਔਰ ਇਹ ਜਿਹੜਾ ਹੈ ਉਹ ਗੋਬਿੰਦ ਗੀਤਾ ਦਾ ਜਿਹੜਾ ਤੱਤ ਸਾਰਾ ਇਹੀ ਹੈ ਕਿ ਬਈ ਉਹਨਾਂ ਨੇ ਉਸ ਵਿਰਾਗੀ ਨੂੰ ਤਿਆਰ ਕੀਤਾ ਕਿ ਵੀ ਤੂੰ, ਔਰ ਉਹਨੇ ਫਿਰ ਹਿੰਦੂਆਂ ਦੇ ਅਪਮਾਨ ਦਾ ਬਦਲਾ ਲਿਆ ਤੇ ਪੂਰਾ ਇੱਧਰ ਉੱਧਰ ਕਰਕੇ। ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਵੀ ਕਿਵੇਂ ਹੁਣ ਇਸ ਕਿਸਮ ਦੇ ਆਪਣੇ ਟੁੱਚੇ KTS ਤੁਲਸੀ ਰਾਈ ਜਿਹਦੀ ਮਾਂ, ਉਹਨੇ ਕਿਹਾ ਜੀ ਮੇਰੀ ਮਾਂ ਬਲਜੀਤ ਕੌਰ ਨੇ ਜਿਹੜੀ ਹੈ ਕਿਤਾਬ ਲਿਖੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਦਾ ਰਾਮਾਇਣਾ ਆਫ ਗੁਰੂ ਗੋਬਿੰਦ ਸਿੰਘ, ਔਰ ਉਹਨੂੰ ਮੋਦੀ ਰਿਸੀਵ ਕਰ ਰਿਹਾ ਹੈ, ਉਸ ਦੇ ਉੱਤੇ ਟਵੀਟ ਵੀ ਕਰ ਰਿਹਾ ਹੈ, ਔਰ ਉਹ ਸਾਰੇ ਨੂੰ ਇਹ ਸਾਰਾ ਹੁਣ ਇੱਕ ਪਾਸੇ ਤਾਂ ਇਹ ਇਸ ਹੱਦ ਤੱਕ ਇਹ ਡੈਥ ਕੇਸ ਵਾਲੀ ਗੱਲ ਪਹੁੰਚੀ ਹੋਈ ਹੈ ਕਿ ਉਹ ਇਹ ਸਮਝਦੇ ਨੇ ਵੀ ਇੱਕ ਪਾਸੇ ਪੰਜਾਬ 'ਚ ਪਰਸੀਕਿਊਸ਼ਨ ਚੱਲ ਰਹੀ ਹੈ, ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ। ਬਿਲਕੁਲ ਪੰਜਾਬ 'ਚ ਇਹਨਾਂ ਦੇ ਸੁਧੀਰ ਸੂਰੀ ਵਰਗੇ ਲੋਕ ਜਿਹੜੇ ਦਰਬਾਰ ਸਾਹਿਬ ਦੇ ਅਪਮਾਨ 'ਚ ਲੰਗਰ ਕਕਾਰਾਂ ਦੇ ਉਹ ਨੈਗੇਟਿਵ ਜਿਹੜੇ ਨੇ ਉਹ ਪੋਸਟਾਂ ਪਾਉਂਦੇ ਨੇ, ਸਾਡੇ ਜਜ਼ਬਾਤੀ ਨੌਜਵਾਨ ਜਾ ਕੇ ਚੈਲੰਜ ਕਰਦੇ ਨੇ, ਜ਼ਾਹਰ ਹੈ ਗੁਰ ਕੀ ਨਿੰਦਾ ਸੁਨੇ ਨਾ ਕਾਨ, ਇਹ ਤਾਂ ਹੈ ਨਹੀਂ ਕਿ ਭਾਈ ਤੁਸੀਂ ਚੁੱਪ ਕਰਕੇ ਬੈਠੋ। ਉਹਨਾਂ ਨੂੰ ਛਾਪੇ ਮਾਰ ਕੇ ਚੁੱਕਿਆ ਜਾ ਰਿਹਾ ਹੈ, ਕੇਸ ਦਰਜ ਕੀਤੇ ਜਾ ਰਹੇ ਨੇ, ਔਰ ਉਹਨਾਂ ਦੀ ਉਹ ਜਿਹੜੀ 2-fold ਪਾਲਿਸੀ ਹੈ ਕਿ ਪੰਜਾਬ 'ਚ ਜਿਹੜੇ ਤਾਂ ਇਹਨਾਂ ਦੇ ਹਰ ਵਾਰ ਨੂੰ ਸਮਝਣ ਵਾਲੇ ਲੋਕ ਨੇ ਉਹਨਾਂ ਨੂੰ ਤੁਸੀਂ ਉਲਝਾ ਲਓ। ਉਹਨਾਂ 'ਚੋਂ ਇੱਕ ਵੱਡਾ ਤਬਕਾ ਕਿਸਾਨਾਂ ਦੇ ਰੂਪ 'ਚ, ਹਾਲਾਂ ਉਹਨੂੰ ਕਾਮਰੇਡ ਲੈਡ ਮੂਵਮੈਂਟ ਬਣ ਗਈ ਹੈ, ਪਰ ਅਜੇ ਵੀ ਸਾਡਾ ਰਿਸੋਰਸ ਉਧਰ ਵੀ ਲੱਗ ਰਹੇ ਨੇ, ਬੰਦੇ ਉਧਰ ਵੀ ਫਸੇ ਹੋਏ ਨੇ ਪੰਜਾਬ 'ਚ ਇਸ ਹਵਾਲੇ ਦੇ ਨਾਲ ਕਿ ਜੀ ਆਤੰਕ ਉਦੋਂ ਨਾਲ ਪ੍ਰਚਾਰ ਕਿ ਜੀ ਇਹ ਦੇਖੋ SIA ਕਰਵਾ ਰਹੀ ਹੈ, ਡਰੋਨ ਇੱਥੇ ਮਿਲਿਆ, ਉੱਥੇ ਹਥਿਆਰ ਸੁੱਟੇ, ਇੱਥੇ ਕੀਤਾ ਉੱਥੇ ਕੀਤਾ, ਔਰ ਨਾਲ ਦੀ ਨਾਲ ਇਹ ਜਿਹੜਾ ਸੀਰੀਅਸ ਇੰਟੈਲੈਕਚੁਅਲ ਚੈਲੰਜ ਹੈ ਉਹਨਾਂ ਦੇ ਕੱਲੇ TV ਚੈਨਲ ਜਾਂ ਉਹਨਾਂ ਦੇ ਬੈਠੇ ਯੂਟਿਊਬਰ ਨਹੀਂ, ਉਹਨਾਂ ਨੇ ਹੁਣ ਪੱਗਾਂ ਵਾਲੇ ਵੀ ਅੱਗੇ ਕੀਤੇ ਹੋਏ ਨੇ। ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਉਹੀ ਮਨਜਿੰਦਰ ਸਿਰਸਾ ਜਿਹੜਾ ਜੇ ਅਯੁੱਧਿਆ ਤੋਂ ਲੈ ਕੇ ਇਹਨਾਂ ਦਾ ਸਾਰਾ ਪ੍ਰੋਪੇਗੈਂਡਾ ਦੇਖੀਏ ਤੇ BJP ਦੇ ਨਾਲ ਸਿਟਿੰਗ MLA ਹੈ BJP ਦਾ, ਪਰ ਕਸ਼ਮੀਰ ਦਾ ਜਿਹੜਾ ਇੱਕ ਸਾਰਾ ਇਸ਼ੂ ਉਹਨੂੰ ਕਿਵੇਂ ਆਊਟ ਆਫ ਪ੍ਰਪੋਰਸ਼ਨ ਬਲੋ ਕਰਕੇ ਹਿੰਦੂ ਤਵੀਆਂ ਦਾ ਹੱਥ ਠੋਕਾ ਬਣ ਕੇ ਪਲੇ ਕਰ ਰਿਹਾ। ਇਹੀ ਮਨਜਿੰਦਰ ਸਿਰਸਾ ਇਹਨੂੰ ਹਰਿਦੁਆਰ 'ਚ ਗੁਰਦੁਆਰਾ ਗਿਆਨ ਗੋਦੜੀ ਤੇ ਕਬਜ਼ਾ ਯਾਦ ਨਹੀਂ ਆਉਂਦਾ, ਇਹਨੂੰ ਉੜੀਸਾ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਬਣਿਆ ਜਗਨਨਾਥਪੁਰੀ ਦੇ ਵਿੱਚ ਜਿੱਥੇ ਗੁਰੂ ਸਾਹਿਬ ਰੁਕੇ ਉਹ ਯਾਦ ਨਹੀਂ ਆਉਂਦਾ ਕਿ ਭਾਈ ਕਿਵੇਂ ਉਸ ਨੂੰ ਉਹਨਾਂ ਨੇ ਕੀਤਾ। ਗੁਰਦੁਆਰਾ ਡੋਂਗਮੌਰ ਜਿਹੜਾ ਸਿੱਕਮ ਦੇ ਵਿੱਚ, ਲੇਕਿਨ ਕਿਸ ਕਿਸਮ ਦਾ ਪ੍ਰੋਪੇਗੈਂਡਾ ਜਿਹੜਾ ਉਹ ਐਂਟਾਈ ਪਾਕਿਸਤਾਨ ਮੁਸਲਮਾਨਾਂ ਦੇ ਖਿਲਾਫ ਬਿਆਨਬਾਜ਼ੀ, ਬਿਨਾਂ ਇਸ ਗੱਲ ਨੂੰ ਰਿਅਲਾਈਜ਼ ਕੀਤਿਆਂ ਕਿ ਭਾਈ ਅਲਟੀਮੇਟਲੀ ਮਾਈਨੋਰਿਟੀ ਨੇ ਮੈਜੋਰਿਟੀ 'ਚ ਰਹਿਣਾ। ਇਸ਼ੂ ਹੁੰਦੇ ਨੇ ਦੋਨੋਂ ਪਾਸਿਆਂ ਦੇ ਐਲਡਰਸ, ਤੁਸੀਂ ਦਬਾਅ ਵੀ ਬਣਾਉਣਾ ਚੰਗੀ ਗੱਲ ਹੈ, ਲੇਕਿਨ ਉਹਨੂੰ ਤੁਸੀਂ ਨਫ਼ਰਤ 'ਚ ਬਦਲੋ। ਤੁਸੀਂ RSS ਦਾ ਏਜੰਡੇ ਦੇ ਉੱਤੇ ਕੰਮ ਕਰ ਰਹੇ ਹੋ। ਹੁਣ ਇੰਟੈਲੈਕਚੁਅਲੀ ਅਸੀਂ ਦੇਖਦੇ ਹਾਂ ਕਿ ਗੋਬਿੰਦ ਗੀਤਾ ਤੋਂ ਗੋਬਿੰਦ ਰਾਮਾਇਣ ਤੱਕ ਦਾ ਸਫ਼ਰ ਇਹ ਕਿਸ ਹੱਦ ਤੱਕ ਹੈ, ਔਰ ਈਵਨ ਇਸ ਦੇ ਉੱਤੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਜਿਹੜੇ ਖਾਲਿਸਤਾਨ ਦੇ ਜਿਹੜੇ ਨੇ, ਜਿਹਨੂੰ ਜੇ ਥੰਮ ਮੈਂ ਕਹਾਂ ਆਈਡੀਓਲੋਜੀਕਲੀ ਵੀ ਔਰ ਐਕਸ਼ਨਸ ਦੇ ਲਿਹਾਜ਼ ਨਾਲ ਵੀ, ਉਹਨਾਂ ਨੇ ਇਸ ਦੇ ਉੱਤੇ ਲਿਖਿਆ ਸਵਾਲੀਆ ਨਿਸ਼ਾਨ ਪਾ ਕੇ ਗੁਰੂ ਗੋਬਿੰਦ ਸਿੰਘ ਦੀ ਰਾਮਾਇਣ। ਗੁਰੂ ਗੋਬਿੰਦ ਸਿੰਘ ਦੀ ਰਾਮਾਇਣ ਨਾਮੀ ਕਿਤਾਬ ਦਾ ਪ੍ਰਕਾਸ਼ਨ RSS BJP ਵੱਲੋਂ ਸਿੱਖਾਂ ਦਾ ਹਿੰਦੂਕਰਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਾ ਇੱਕ ਨਵਾਂ ਤੇ ਵੱਡਾ ਕਦਮ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਔਰ ਅਸੀਂ ਜਿਹੜਾ ਉਹ ਵੇਰਵੇ ਦੇ ਨਾਲ ਇਸ ਨੂੰ ਡਿਸਕਸ ਕੀਤਾ। ਪਰ ਗੱਲ ਇਹ ਨਹੀਂ ਹੈ, ਜਦੋਂ ਤੁਸੀਂ ਦੁਸ਼ਮਣ ਦੀ ਜਿਹੜੀ ਹੈ ਉਹ ਸਟ੍ਰੈਟਜੀ ਦੇਖਦੇ ਹੋ, ਇੱਕ ਪਾਸੇ ਉਹ ਤੁਹਾਨੂੰ ਉਲਝਾ ਰਹੇ ਨੇ, ਆਉਣ ਵਾਲੇ ਦਿਨਾਂ 'ਚ ਇਸ ਦੇ ਉੱਤੇ ਕਿਹਾ ਜਾਏਗਾ, ਬਿਆਨ ਵੀ ਆ ਜਾਣਗੇ, ਦੂਜਾ, ਪਰ ਗਰਾਊਂਡ ਤੇ ਜਿਹੜਾ ਤੁਹਾਡਾ ਐਗਜ਼ਿਸਟਿੰਗ ਲਿਟਰੇਚਰ ਹੈ, ਜਿਹੜਾ ਤੁਹਾਡੀ ਵੱਖਰੀ ਹੋਂਦ ਨੂੰ, ਜਿਹੜਾ ਸਿੱਖ ਧਰਮ ਦੀ ਉਹ ਵੱਖਰੀ ਲਾਈਨ, ਜਿਸ ਬਾਰੇ ਭਾਈ ਗੁਰਦਾਸ ਜਿਹੜੇ 400 ਸਾਲ ਪਹਿਲਾਂ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੀ ਪਹਿਲ, ਪੰਜਵੇਂ ਪਾਤਸ਼ਾਹ ਦੇ ਵੇੜੇ ਨੇ, ਜਿਨ੍ਹਾਂ ਨੇ ਪਹਿਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਹ ਲਿਖੀ ਹੈ, ਉਹ ਕਹਿੰਦੇ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਿ ਉਹ ਰਸਤਾ ਜਿਹੜਾ ਹਿੰਦੂ ਔਰ ਮੁਸਲਮਾਨ ਦੋਨਾਂ, ਬੇਸ਼ੱਕ ਦੋਨਾਂ ਦੇ ਨਾਲ ਉਹਨਾਂ ਨੂੰ ਇੱਕ ਪੁੱਲ ਵਾਂਗ ਆਪਸ ਮਿਲਾਣ ਦਾ, ਪਰ ਹੈ ਵੱਖਰਾ। ਨਿਰਮਲ ਫਿਰ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਕਿ ਭਾਈ ਸਿੱਧਾ ਜੋਗੀਆਂ ਨੂੰ ਜਿਹੜੇ ਇਸੇ ਹੀ ਹਿੰਦੂਤਵਾ ਦੇ ਕੰਗ ਯੋਗ ਮਤ ਦੇ ਪੈਰੋਕਾਰ ਸੀ, ਉਹਨਾਂ ਨੂੰ ਆਪਣੇ ਆਰਗੂਮੈਂਟ ਦੇ ਨਾਲ, ਸ਼ਬਦ ਦੀ ਤਾਕਤ ਦੇ ਨਾਲ ਉਹਨਾਂ ਨੂੰ ਡਿਫੀਟ ਕੀਤਾ
ਤੇ ਆਪਣਾ ਨਿਰਾਲਾ ਪੰਥ, ਆਪਣੀ ਯੂਨੀਕ ਜਿਹੜੀ ਹੈ ਉਸ ਨੂੰ ਸਾਹਮਣੇ ਲਿਆਂਦਾ। ਔਰ ਇਹੀ ਕੰਟੀਨਿਊਟੀ ਫਿਰ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਪੱਟਾਂ ਦਾ ਸਵਈਆ ਕਿ ਉੱਤਮ ਪੰਥ। ਹੁਣ ਪੰਥ ਔਰ ਇਹ ਨਿਰਮਲ ਪੰਥ, ਨਿਰਾਲਾ ਪੰਥ, ਇਹਨੂੰ ਹੀ 10ਵੇਂ ਪਾਤਸ਼ਾਹ ਖਾਲਸਾ ਪੰਥ ਸੰਬੋਧਨ ਕਰਦੇ ਨੇ ਔਰ ਵਖਰੇਵਾਂ ਉਸ ਦਾ ਕਰ ਦਿੰਦੇ ਨੇ। ਅੱਛਾ, ਹੁਣ ਇੱਕ ਬਹੁਤ ਵੱਡਾ ਕੰਮ, ਜੇ ਮੈਂ ਵਕਤ ਨਹੀਂ ਹੈ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਕੱਲੇ ਹਿਸਟੋਰੀਅਨ ਨਹੀਂ ਨੇ, ਕੱਲੇ ਉਹ ਇੱਕ ਚੇਤਨਾ ਲਿਆਉਣ ਵਾਲੇ ਨਹੀਂ, ਔਰ ਉਹਨਾਂ ਨੇ 1898 ਦੇ ਵਿੱਚ ਜਿਹੜੀ ਕਿਤਾਬ ਲਿਖੀ, ਜਿਹੜੀ ਅੱਜ ਤੱਕ ਵੀ ਇੱਕ ਸ਼ਾਹਕਾਰ ਹੈ, ਹਮ ਹਿੰਦੂ ਨਹੀਂ। ਅੱਛਾ, ਕਿਉਂਕਿ ਉਦੋਂ ਵੀ ਸਨਾਤਨ ਧਰਮੀ ਆਰੀਆ ਸਮਾਜੀਆਂ ਦਾ ਜ਼ੋਰ ਸੀ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ, ਹਮ ਹਿੰਦੂ ਨਹੀਂ। ਫਿਰ ਜਦੋਂ ਤੱਕ 20ਵੀਂ ਸਦੀ ਆਂਦੀ ਹੈ, ਲਗਭਗ ਮੈਂ ਜੇ ਇਹ ਕਹਾਂ ਕਿ ਜਿਹੜਾ ਉਹਨਾਂ ਦੀ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਉਹਨਾਂ ਨੇ ਲਗਾਈ, ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਘੁੰਮੇ, 14 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ 1927 ਵਿੱਚ ਜਿਹੜਾ ਇੱਕ ਆਪਣਾ ਸ਼ਾਹਕਾਰ ਪਬਲਿਸ਼ ਕਰਵਾਇਆ, ਮਹਾਨ ਕੋਸ਼। ਅੱਛਾ, ਉਹਨੂੰ ਅੱਜ ਦੀ ਜ਼ਬਾਨ 'ਚ ਅਸੀਂ ਕਹਿੰਦੇ ਹਾਂ ਸਿੱਖ ਐਨਸਾਈਕਲੋਪੀਡੀਆ। ਬਿਲਕੁਲ। ਹੁਣ ਅੱਜ ਤੱਕ ਇਹਦੇ ਬਾਵਜੂਦ ਕਿ ਪਿਛਲੇ 100 ਸਾਲ 'ਚ ਯੂਨੀਵਰਸਿਟੀਆਂ ਕਿੰਨੀਆਂ ਬਣੀਆਂ ਨੇ, ਹਜ਼ਾਰਾਂ ਲੋਕਾਂ ਨੇ PhD ਕੀਤੀ ਹੈ, ਪਰ ਭਾਈ ਕਾਹਨ ਸਿੰਘ ਨਾਭਾ ਦਾ 1927 'ਚ ਛਪਿਆ ਮਹਾਨ ਕੋਸ਼ ਇਸ ਦੇ ਬਰਾਬਰ ਦਾ ਕੋਈ ਕੰਮ ਨਹੀਂ ਹੋਇਆ। ਇਹਨੂੰ ਭਾਸ਼ਾ ਵਿਭਾਗ ਨੇ ਪਹਿਲਾਂ ਛਾਪਿਆ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ, ਫਿਰ ਉਹਦਾ ਹੋਇਆ ਜੀ ਅੰਗਰੇਜ਼ੀ ਟਰਾਂਸਲੇਟ ਵੀ ਕਰੋ। ਜਦੋਂ ਤੱਕ ਉਹਦੇ ਲਈ ਮਨੀ ਰੱਖੀ ਗਈ, ਕਿਉਂਕਿ ਯੂਨੀਵਰਸਿਟੀਆਂ ਦੇ ਫੰਡ ਤਾਂ ਹਕੂਮਤ ਵੱਲੋਂ ਆਉਂਦੇ ਨੇ, ਜਦੋਂ ਕੁਝ ਸਮਾਂ ਪਹਿਲਾਂ, ਸਾਲ 2 ਸਾਲ ਪਹਿਲਾਂ ਉਹਦਾ ਉਹ ਸਾਹਮਣੇ ਆਇਆ ਤਾਂ ਲੱਗਿਆ ਵੀ ਉਹਦਾ ਤਾਂ ਹਿੰਦੂਕਰਨ ਕਰ ਦਿੱਤਾ ਇਹਨਾਂ ਨੇ ਮਹਾਨ ਕੋਸ਼ ਦਾ। ਇੰਨੇ ਗਲਤ ਅਰਥ, ਬੜਾ ਰੌਲਾ ਪਿਆ। ਸ਼੍ਰੋਮਣੀ ਕਮੇਟੀ ਜਿਹੜੀ ਅਦਰਵਾਈਜ਼ ਸੁੱਤੀ ਹੁੰਦੀ ਆ ਅਫੀਮ ਖਾ ਕੇ, ਉਹ ਵੀ ਜਾਗੀ, ਕੋਰਟ ਤੱਕ ਸਿੱਖ ਪਹੁੰਚੇ ਕਿ ਭਾਈ ਇਹ ਤੁਸੀਂ ਜ਼ੁਲਮ ਕਰ ਰਹੇ ਹੋ, ਉਸ ਦੇ ਉੱਤੇ ਪਾਬੰਦੀ ਲੱਗ ਗਈ। ਬਈ ਫਿਰ ਇਹ ਹੋਇਆ ਜੀ ਇੰਨੀ ਤਾਂ ਛਪ ਚੁੱਕੇ, ਉਹਨਾਂ ਨੇ ਕਿਹਾ ਜੀ ਸਾਰਿਆਂ ਨੂੰ, ਕੋਰਟ ਨੇ ਕਿਹਾ ਕਿ ਬਈ ਇਹਨੂੰ ਪਾਸੇ ਰੱਖ ਦਿਓ। ਨਵਾਂ ਆਇਆ ਫੰਡ ਪ੍ਰੋਜੈਕਟ ਕਿ ਜੀ ਹੁਣ ਇਸ ਦਾ ਪ੍ਰੋਪਰ ਢੰਗ ਨਾਲ ਜਿਹੜਾ ਉਹਦੀ ਦੁਬਾਰਾ ਛਪਾਈ ਹੋਏ, ਉਹਦੀ ਕੰਪਾਈਲੇਸ਼ਨ ਹੋਏ, ਔਰ ਉਹਨੂੰ ਜਿਹੜਾ ਉਹਦੀ ਐਡੀਟਿੰਗ ਹੋਏ। ਔਰ ਹੁਣ ਪੰਜਾਬੀ ਯੂਨੀਵਰਸਿਟੀ ਦਾ ਇੱਕ ਹਿੰਦੂ ਤੋਂ ਵੀ ਲਿਆ ਕੇ ਵਾਈਸ ਚਾਂਸਲਰ ਲਾਇਆ, ਇਹਦੇ ਅਮਰਿੰਦਰ ਦੇ ਪੀਰੀਅਡ, ਅਰਵਿੰਦ ਉਹਦਾ ਨਾਂ ਹੈ। ਅੱਜ ਉਹ ਕਹਿ ਰਿਹਾ ਕੰਪਾਈਲੇਸ਼ਨ ਆਫ ਮਹਾਨ ਕੋਸ਼ ਐਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ, ਪੰਜਾਬੀ ਯੂਨੀਵਰਸਿਟੀ ਲੁਕਿੰਗ ਫॉर ਸਕਾਲਰਸ। ਔਰ ਉਹਦਾ ਜੇ ਤੁਸੀਂ ਲਫ਼ਜ਼ ਦੇਖੋ ਤਾਂ ਉਹਦੇ 'ਚੋਂ ਕਹਿ ਰਿਹਾ ਕਿ ਭਾਈ ਇਹ ਅਸੀਂ ਜਿਹੜਾ ਹੈ ਇਹਦੇ ਲਈ ਅਸੀਂ 3 ਸਕਾਲਰ ਜਿਹੜੇ ਨੇ ਉਹਨਾਂ ਨੂੰ ਇਹ ਅਸਾਈਨ ਕੀਤਾ ਸੀ, ਉਹਦੇ 'ਚੋਂ 2 ਮਰ ਗਏ ਨੇ, ਔਰ ਸਾਨੂੰ ਜਿਹੜਾ ਹੈ we are in the process of setting up teams for all versions. The difficulty is in finding people who know English, Punjabi and Gurbani very well. Such people are very difficult to find today, said Punjabi University Vice Chancellor. ਹੁਣ ਤੁਸੀਂ ਅੰਦਾਜ਼ਾ ਲਾਓ, ਜੇ ਅੱਜ ਦੇ ਪੰਜਾਬ 'ਚ ਜਿੱਥੇ 6 ਯੂਨੀਵਰਸਿਟੀਆਂ ਐਗਜ਼ਿਸਟ ਕਰਦੀਆਂ ਨੇ, ਹਜ਼ਾਰਾਂ ਦੀ ਗਿਣਤੀ 'ਚ PhD ਡਾਇਰੈਕਟੋਰੇਟ ਨੇ, ਕਿੰਨਿਆਂ ਨੇ ਗੁਰਬਾਣੀ ਦੇ ਉੱਤੇ ਔਰ ਇਸ ਐਨਸਾਈਕਲੋਪੀਡੀਆ ਦੇ PhD ਕੀਤੀ ਹੋਏਗੀ, ਪਰ ਉਹ ਵਾਈਸ ਚਾਂਸਲਰ ਕਹਿ ਰਿਹਾ ਹੈ ਕਿ ਜੀ ਅੰਗਰੇਜ਼ੀ, ਪੰਜਾਬੀ ਔਰ ਗੁਰਬਾਣੀ ਦੇ ਸਾਨੂੰ ਸਕਾਲਰ ਹੀ ਨਹੀਂ ਮਿਲ ਰਹੇ, ਇਸ ਲਈ ਅਸੀਂ ਜਿਹੜੀ ਹੈ ਇਸ ਨੂੰ ਅਜੇ ਪ੍ਰਿੰਟ ਕਰਾਉਣ ਦੇ ਸਮਰੱਥ ਨਹੀਂ ਹਾਂ, ਨੂੰ ਕਰਨ ਦੇ। ਇਹ ਸਾਰੀ ਕਹਾਣੀ ਆਪਣੇ ਆਪ 'ਚ ਦੱਸਦੀ ਹੈ ਕਿ ਹਮਲਾ ਇੱਕ ਪਾਸਿਓਂ ਨਹੀਂ ਹੈ, ਹਮਲਾ ਦੋਵੇਂ ਪਾਸਿਓਂ ਹੈ। ਇੱਕ ਪਾਸਿਓਂ ਕਿਵੇਂ ਫੇਕ ਗ੍ਰੰਥ ਤਿਆਰ ਕਰਵਾਏ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜ ਕੇ, ਰਮਾਇਣ ਵੀ ਔਰ ਗੋਬਿੰਦ ਗੀਤਾ ਦੇ ਥੱਲੇ ਵੀ, ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਆਲਰੇਡੀ ਐਗਜ਼ਿਸਟ ਕਰਦਾ 100 ਸਾਲ ਪੁਰਾਣਾ ਐਨਸਾਈਕਲੋਪੀਡੀਆ, ਉਹਨੂੰ ਲੋਕਾਂ ਤੱਕ ਨਹੀਂ ਪਹੁੰਚਣ ਦੇਣਾ। ਹੁਣ ਇਹ ਤੋਂ ਹੋਰ ਹਮਲਾ ਕੀ ਹੁੰਦਾ? ਇਹ ਤੁਹਾਡੀ ਹਿਸਟੋਰੀਸਿਟੀ ਦੇ ਉੱਤੇ, ਤੁਹਾਡੀ ਹੋਂਦ ਦੇ ਉੱਤੇ, ਔਰ ਬਿਲਕੁਲ ਸਾਨੂੰ ਉਸ ਪਾਸੇ ਵੱਲ ਧੱਕ ਕੇ ਲਿਜਾ ਰਹੇ ਨੇ ਜਿਵੇਂ ਇਹਨਾਂ ਨੇ ਬੁੱਧ ਧਰਮ ਔਰ ਜੈਨ ਧਰਮ ਨੂੰ ਆਪਣੇ 'ਚ ਖਪਤ ਕਰ ਲਿਆ, ਔਰ ਉਹਨਾਂ ਦੀ ਆਵਾਜ਼ ਵੀ ਕੋਈ ਚੁੱਕਣ ਵਾਲਾ ਨਹੀਂ ਹੈ। ਉਹਨਾਂ ਨੂੰ ਇਹ ਲੱਗਦਾ ਵੀ ਇਹ ਮੌਜੂਦਾ ਜਨਰੇਸ਼ਨ ਦੇ ਸਿੱਖ ਡਾਇਸਪੋਰਾ ਵਾਲੇ ਜਿਹੜੇ 20ਵੀਂ ਸਦੀ ਜਾਂ 19ਵੀਂ ਸਦੀ ਅਖੀਰ 'ਚ ਸਿੰਘ ਸਭਾ ਲਹਿਰ ਔਰ ਉਸ ਸਾਰੇ ਤੋਂ ਇਨਸਪਾਇਰ ਹੋ ਕੇ ਜਿਨ੍ਹਾਂ ਨੇ ਆਪਣਾ ਨੈਰੇਟਿਵ ਬਣਾਇਆ, ਪਹਿਲਾਂ ਉਹਨੂੰ ਨੈਰੇਟਿਵ ਨੂੰ ਅਨਡੂ ਕਰੋ, ਫਿਰ ਆਪਣਾ ਨੈਰੇਟਿਵ ਸਿਰਜੋ। ਉਹ ਗੋਬਿੰਦ ਰਾਮਾਇਣ ਨਾਲ ਬਣਾ ਦਿਓ, ਗੋਬਿੰਦ ਗੀਤਾ ਨਾਲ ਬਣਾ ਦਿਓ, ਤੇ ਜਿਹੜਾ ਪੁਰਾਣਾ ਐਗਜ਼ਿਸਟਿੰਗ ਹੈ ਉਹਨੂੰ
ਗਾਇਬ ਕਰ ਦਿਓ। ਇਹ ਅੱਜ ਦੀ ਹਾਲਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।